ਅਗਲੀ ਜਿਹੜੀ ਖਬਰ ਆ ਉਹ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਇੱਕ ਨਿਵਾਸੀ ਨੂੰ ਰੂਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨਸ਼ੇ ਰੱਖਣ ਦੇ ਦੋਸ਼ ਦੇ ਵਿੱਚ, ਤੇ ਇਹਦਾ ਨਾਮ ਜਿਹੜਾ ਉਹ ਦੱਸਿਆ ਗਿਆ ਟ੍ਰੈਵਿਸ ਲੀਕ। ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਾ ਇਹ ਸਾਹਮਣਾ ਕਰ ਰਿਹਾ। ਪਤਾ ਲੱਗਿਆ ਕਿ ਹੁਣ ਉਸ ਨੂੰ 20 ਸਾਲਾਂ ਦੀ ਜਿਹੜੀ ਸਜ਼ਾ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ। ਤੇ ਇਹਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਇਹ ਆ ਰਹੀ ਹੈ ਸਾਹਮਣੇ ਕਿ ਉਹਨੂੰ ਅਗਲੇ ਹਫਤੇ, ਆਉਂਦੇ ਹਫਤੇ ਦੇ ਵਿੱਚ ਮਾਸਕੋ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਉਹ ਇੱਕ ਸੰਗੀਤਕਾਰ ਦੱਸਿਆ ਗਿਆ ਜਿਹੜਾ ਕਿ ਪਿਛਲੇ ਇੱਕ ਦਹਾਕੇ ਤੋਂ ਰੂਸ ਦੇ ਵਿੱਚ ਰਹਿ ਰਿਹਾ। 1 ਸਾਲ ਪਹਿਲਾਂ ਉਹਨੇ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਉਹ ਰੂਸ ਦੇ ਵਿੱਚ ਠੀਕ ਮਹਿਸੂਸ ਕਰਦਾ ਅਤੇ ਉਹ ਚਾਹੁੰਦਾ ਕਿ ਰੂਸ ਦੇ ਵਿੱਚ ਕਈ ਤਰ੍ਹਾਂ ਦੇ ਸੁਧਾਰ ਜਿਹੜੇ ਆ ਹੋ ਜਾਣ। ਰੂਸ ਦੇ ਸਰਕਾਰੀ ਮੀਡੀਆ ਨੇ ਹਫਤੇ ਦੇ ਅਖੀਰ ਦੇ ਵਿੱਚ ਇੱਕ ਵੀਡੀਓ ਪ੍ਰਸਾਰਿਤ ਕੀਤਾ ਸੀਗਾ, ਜਿਹਦੇ ਵਿੱਚ ਲੀਕ ਕਹਿ ਰਿਹਾ ਸੀਗਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਇੱਥੇ ਕਿਉਂ ਆ। ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜੇ ਮੇਰੇ ਤੇ ਦੋਸ਼ ਲੱਗ ਰਹੇ ਆ ਉਹ ਮੈਨੂੰ ਦੱਸਿਆ ਨਹੀਂ ਜਾ ਰਿਹਾ ਕਿ ਕੀ ਦੋਸ਼ ਨੇ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਰੂਸ ਤੇ ਯੂਐਸ ਦੇ ਵਿਚਾਲੇ ਤਣਾਅ ਦੇ ਕਰਕੇ ਉਹ ਗ੍ਰਿਫਤਾਰ ਕੀਤਾ ਗਿਆ। ਇੱਕ ਤਾਜ਼ਾ ਮਾਮਲਾ ਅਮਰੀਕਾ ਦੇ ਰਹਿਣ ਵਾਲੇ ਨਾਲ ਦੱਸਿਆ ਗਿਆ। ਸਟੇਟ ਡਿਪਾਰਟਮੈਂਟ ਨੇ ਇਹਦੇ ਤੇ ਟਿੱਪਣੀ ਕੀਤੀ ਹੈ। ਸਟੇਟ ਡਿਪਾਰਟਮੈਂਟ ਨੇ ਕਿਹਾ ਹੈ ਕਿ ਰੂਸ ਦੇ ਵਿੱਚ ਨਜ਼ਰਬੰਦ 2 ਹੋਰ ਅਮਰੀਕੀਆਂ ਨੂੰ ਵੀ ਗਲਤ ਤਰੀਕੇ ਨਾਲ ਨਜ਼ਰਬੰਦ ਜਿਹੜਾ ਉਹ ਕੀਤਾ ਗਿਆ ਰੂਸ ਦੇ ਵਿੱਚ। ਵਿਭਾਗ ਦਾ ਕਹਿਣਾ ਹੈ ਕਿ ਲੀਕ ਦੀ ਨਜ਼ਰਬੰਦੀ ਵੀ ਜਿਹੜੀ ਆ ਉਹ ਗਲਤ ਆ, ਪਰ ਰੂਸ ਦੀਆਂ ਜਿਹੜੀਆਂ ਰੂਸ ਦੇ ਵਿੱਚੋਂ ਜੋ ਵੀ ਵੈਬਸਾਈਟਸ ਨੇ ਜਾਂ ਉੱਥੋਂ ਦਾ ਮੀਡੀਆ ਅਦਾਰੇ ਜਿਹੜੇ ਰਿਪੋਰਟਿੰਗ ਕਰ ਰਹੇ ਆ, ਉਹ ਕਹਿੰਦੇ ਕਿ ਜਦੋਂ ਇਹ ਇੱਕ ਸੰਗੀਤਕਾਰ ਸੀਗਾ ਤੇ ਪਿਛਲੇ ਇੱਕ ਦਹਾਕੇ ਤੋਂ ਰੂਸ ਦੇ ਨਾਲ ਇਹਦਾ ਵਾਹ ਵਾਸਤਾ ਰਿਹਾ, ਫਿਰ ਇਹਨੂੰ ਰੂਸੀ ਭਾਸ਼ਾ ਵੀ ਆਉਂਦੀ ਹੋਣੀ ਹੈ ਤੇ ਇਹ ਆਪਣਾ ਪੱਖ ਜਿਹੜਾ ਉਹ ਸਹੀ ਤਰੀਕੇ ਨਾਲ ਰੱਖ ਸਕਦਾ ਹੈ। ਲੰਘੇ ਦਿਨੀ ਇਹ ਵੀ ਚਰਚਾ ਚੱਲੀ ਸੀ ਕਿ ਬੇਕਰਸਫੀਲਡ ਦੀ ਇੱਕ ਬੰਦਾ ਰੂਸ ਨੇ ਹੈਲਡ ਕੀਤਾ, ਬੇਕਰਸਫੀਲਡ ਦਾ ਨਿਵਾਸੀ ਅਮਰੀਕੀ, ਉਹਦੇ ਤੇ ਵੀ ਇਸ ਤਰ੍ਹਾਂ ਦੇ ਦੋਸ਼ ਜਿਹੜੇ ਲੱਗੇ ਸਨ। ਪਰ ਹੁਣ ਟ੍ਰੈਵਿਸ ਲੀਕ ਤੇ ਦੋਸ਼ ਲੱਗੇ ਆ ਕਿ ਉਹਦੇ ਕੋਲ ਨਸ਼ੀਲੇ ਪਦਾਰਥ ਸਨ ਤੇ ਉਹਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਬੇਕਰਸਫੀਲਡ ਦਾ ਰਹਿਣ ਵਾਲਾ ਸੀ। ਹੁਣ ਦੱਸਦੇ ਆ ਕਿ ਉਹਨੂੰ ਮਾਸਕੋ ਦੀ ਅਦਾਲਤ ਦੇ ਵਿੱਚ ਆਉਂਦੇ ਹਫਤੇ ਜਿਹੜਾ ਉਹ ਪੇਸ਼ ਕੀਤਾ ਜਾਣਾ ਜੀ। ਅਗਲੀ ਖਬਰ ਜੋ ਆ ਉਹ ਓਕਲਾਹੋਮਾ ਸਿਟੀ ਤੋਂ ਆ ਰਹੀ ਆ। ਓਕਲਾਹੋਮਾ ਸਿਟੀ ਦੇ ਵਿੱਚ ਜੋ ਨਾਰਥ ਵੈਸਟ ਓਕਲਾਹੋਮਾ ਸਿਟੀ ਆ, ਉੱਥੇ ਗੁਰਦੁਆਰਾ ਸਾਹਿਬ ਆ, ਉਸ ਨੂੰ ਵੈਂਡਲਾਈਜ਼ ਕੀਤਾ ਗਿਆ, ਸ਼ੀਸ਼ੇ ਤੋੜੇ ਗਏ, ਟੁੱਟ ਭੰਨ ਕੀਤੀ ਗਈ। ਓਕਲਾਹੋਮਾ ਸਿਟੀ ਦੀ ਪੁਲਿਸ ਨੇ ਕਿਹਾ ਵੀ ਇਹ ਸਾਰਾ ਕੁਝ ਨਾਰਥ ਵੈਸਟ 16th ਸਟਰੀਟ ਤੇ ਨਾਰਥ ਮਰੀਡੀਅਨ ਐਵਨਿਊ ਦੇ ਲਾਗੇ ਵਾਪਰਿਆ। ਪੁਲਿਸ ਨੇ ਕਿਹਾ ਵੀ ਰੋਬਰਟ ਰਾਇਲੈਂਡ ਨਾਮ ਦਾ 48 ਸਾਲਾਂ ਦਾ ਬੰਦਾ, ਉਸ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਸ ਨੂੰ ਅਕਿਊਜ਼ ਕੀਤਾ ਗਿਆ ਵੀ ਉਸਨੇ ਵੱਡੇ ਪੱਥਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਤੋੜੇ ਤੇ ਉਹਨਾਂ ਦਾ ਲੌਕ ਵੀ ਤੋੜਿਆ। ਸੋ ਹੁਣ ਇਸ ਟਾਈਮ ਗੁਰਦੁਆਰਾ ਸਾਹਿਬ ਦੀਆਂ ਜੋ ਵਿੰਡੋਜ਼ ਹੈਗੀਆਂ ਆ ਉਹ ਬੋਰਡ ਅਪ ਕਰ ਦਿੱਤੀਆਂ ਗਈਆਂ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਸੈਨ ਹੋਜ਼ੇ ਤੋਂ ਹੈ। ਕੇਵਿਨ ਪਾਰਕੁਰਾਨਾ ਜਿਹੜਾ 31 ਸਾਲਾਂ ਦਾ ਸੈਨ ਹੋਜ਼ੇ ਦਾ, ਇਹਦੇ ਤੇ ਹੁਣ 13 ਫੈਲਨੀ ਕਾਊਂਟਸ ਜਿਹੜੇ ਆ ਇਹਨੂੰ ਫੇਸ ਕਰਨੇ ਪੈਣਗੇ। ਜਿਹੜਾ 1 ਜੂਨ ਦੇ ਵਿੱਚ ਜਿਹੜਾ ਇਹਨੇ 3 ਜਣਿਆਂ ਨੂੰ ਜਿਹੜਾ ਮਾਰ ਦਿੱਤਾ ਸੀਗਾ ਤੇ 7 ਜਾਣੇ ਉਸ ਮਾਮਲੇ ਦੇ ਵਿੱਚ ਜ਼ਖਮੀ ਹੋਏ ਸੀਗੇ। ਤੁਹਾਨੂੰ ਦੱਸਦੇ ਚੱਲੀਏ ਕਿ ਇਹ ਜਿਹੜੀਆਂ ਘਟਨਾਵਾਂ ਸੀ ਕੁਸਰ ਰੋਡ ਡੈਲਵੁੱਡ ਵੇ ਦੇ ਉੱਤੇ ਵਾਪਰੀਆਂ ਸੀ ਤੇ ਇੱਥੇ ਇਹਨੇ ਇੱਕ ਬੰਦੇ ਨੂੰ ਸਟੈਪ ਕਰ ਦਿੱਤਾ ਸੀ ਤੇ ਉਹਦੀ ਜਿਹੜੀ ਹੋਂਡਾ ਮਿਨੀ ਵੈਨ ਆ ਉਹ ਸਟੀਲ ਕਰ ਲਈ ਸੀ। ਜਿਹੜਾ ਵਿਕਟਮ ਹੈ ਇਸ ਵੇਲੇ ਉਹ ਕ੍ਰਿਟੀਕਲ ਇੰਜਰਡ ਹੈ। ਤੇ ਉਸ ਤੋਂ ਬਾਅਦ ਇਹ 3:30 ਵਜੇ ਗਿਆ ਸੀ ਸ਼ਾਪਿੰਗ ਸੈਂਟਰ ਦੇ ਵਿੱਚ, ਹਿਲਸਡੇਲ ਦੇ ਐਵੀਨਿਊ ਦੇ ਵਿੱਚ, ਤੇ ਉੱਥੇ ਇਹਨੇ ਇੱਕ ਹੋਰ ਜਾਣੇ ਨੂੰ ਜਿਹੜਾ ਸਟੈਪ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨੇ 67 ਸਾਲਾ ਇੱਕ ਬੰਦੇ ਨੂੰ ਜਿਹੜਾ ਰੋਡ ਦੇ ਉੱਤੇ ਟੱਕਰ ਮਾਰੀ ਸੀ ਤੇ ਫਿਰ ਇਹ ਇੱਕ ਔਰਤ ਨੂੰ ਇਹਨੇ ਸੱਟਾਂ ਮਾਰੀਆਂ ਸਨ ਤੇ ਉਸ ਤੋਂ ਬਾਅਦ ਇਹਨੇ ਜਿਹੜਾ 3 ਜਣਿਆਂ ਨੂੰ ਸਟੈਪ ਕੀਤਾ ਸੀ। ਇਸ ਤੋਂ ਬਾਅਦ ਤੇ ਫਿਰ ਇਹਨੇ ਇੱਕ ਮੋਟਰਸਾਈਕਲ ਸਵਾਰ ਜਿਹੜਾ ਸਕੂਟਰ ਕਹਿ ਸਕਦੇ ਹਾਂ, ਮੋਟਰਾਈਜ਼ਡ ਸਕੂਟਰ, ਉਹਦੇ ਉੱਤੇ ਇਸ ਬੰਦੇ ਨੇ ਹਮਲਾ ਕੀਤਾ ਸੀਗਾ। ਇਹ ਜਿਹੜਾ 4:30 ਵਜੇ ਦੀ ਗੱਲ ਹੈ ਜਦੋਂ ਇਹਨੇ ਜੈਕਲਿਨ ਰੋਡ ਤੇ ਮਿਲਪੀਟਸ ਦੇ ਵਿੱਚ ਜੀਵਨ ਜੋਤ ਢਾਲੀਵਾਲ ਉੱਤੇ ਹਮਲਾ ਕੀਤਾ ਸੀਗਾ ਤੇ ਜਿਹੜਾ ਇੱਕ ਸਟੋਰ ਦੇ ਅੰਦਰ ਉਹਨੂੰ ਬੜੇ ਬੁਰੇ ਤਰੀਕੇ ਦੇ ਨਾਲ ਇਸ ਬੰਦੇ ਨੇ ਉਹਨੂੰ ਸਟੈਪ ਕੀਤਾ ਸੀ, ਉਹਦੇ ਚਾਕੂ ਮਾਰੇ ਸਨ। ਬਾਅਦ ਦੇ ਵਿੱਚ ਉਹਦੀ ਮੌਤ ਵੀ ਆਪਾਂ ਦੇਖਿਆ, ਪੰਜਾਬੀ ਰੇਡੀਓ ਇਸੇ ਤੇ ਤੁਸੀਂ ਖਬਰ ਵੀ ਸੁਣੀ ਹੋਣੀ ਹੈ, ਸਾਂਝੀ ਕੀਤੀ ਸੀ। ਤੇ ਫਿਰ ਇਹਨੂੰ 6:15 ਵਜੇ ਅਰੈਸਟ ਕਰ ਲਿਆ ਗਿਆ ਸੀ। ਹੁਣ ਕੇਵਿਨ ਪਾਰਕੁਰਾਨਾ ਜਿਹੜਾ ਇਹਨੂੰ ਪਕੁਰਾਨਾ ਜਿਹੜਾ ਕਹਿ ਸਕਦੇ 31 ਸਾਲ ਜਿਹਦੀ ਉਮਰ ਹੈ, ਸੈਨ ਹੋਜ਼ੇ ਦਾ ਰਹਿਣ ਵਾਲਾ, ਇਹਨੂੰ 13 ਫੈਲਨੀ ਕਾਊਂਟਸ ਜਿਹੜੇ ਨੇ ਉਹ ਫੇਸ ਕਰਨੇ ਪੈਣਗੇ।